ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਅੱਜ ਦਾ ਅਗਲਾ ਅਹਿਮ ਇਸ਼ੂ ਹੈ, ਪਰ ਉਸ ਤੋਂ ਪਹਿਲਾਂ ਜੋ ਪਹਿਲੇ ਸੈਗਮੈਂਟ ਵਿੱਚ ਪਹਿਲਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਮਨਮੋਹਨ ਸਿੰਘ ਭੁੱਲ ਗਏ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਕਰਨ ਦੇ ਹੁਕਮ ਕਿਸ ਨੇ ਦਿੱਤੇ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਬੜੇ ਹੀ ਵੇਰਵੇ ਨਾਲ ਤੁਹਾਡੇ ਨਾਲ ਆਪਣੇ ਸਾਰੇ ਵਿਚਾਰ ਸਾਂਝੇ ਕੀਤੇ ਨੇ। ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਹੈ ਉਸ ਬਾਰੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਵਿੱਚ ਜੋ ਇਸ ਵੇਲੇ ਔਰਤਾਂ ਦੇ ਹਵਾਲੇ ਨਾਲ ਚੱਲ ਰਿਹਾ, ਕੱਲਾ ਉਸ ਬੱਚੀ ਡਾਕਟਰ ਰੈਡੀ ਜਿਹੜੀ ਵੈਟਨੇਰੀਅਨ ਹੈਦਰਾਬਾਦ ਦਾ ਹੀ ਕੇਸ ਨਹੀਂ, ਅੱਜ ਜਿਹੜੀ ਵੱਡੀ ਖਬਰ ਸੀ ਕਿ ਉਨਾਵ ਰੇਪ ਕੇਸ ਜਿਸ ਬੱਚੀ ਦੇ ਨਾਲ ਹੋਇਆ ਔਰ ਮੁਕੱਦਮਾ ਚੱਲ ਰਿਹਾ ਸੀ, ਉਹਨੂੰ ਜਿਉਂਦੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। 90% ਜਿਹੜੇ ਨੇ ਬਰਨਸ ਉਹਦੇ ਬਾਡੀ ਦੇ ਉੱਤੇ ਨੇ ਔਰ ਉਹਨੂੰ ਫਲਾਈ ਕਰਕੇ ਦਿੱਲੀ ਲਿਆਂਦਾ ਗਿਆ, ਕਿਉਂਕਿ ਜਿਹੜੇ ਅਕਿਊਜ਼ਡ ਨੇ ਜੇਲ੍ਹ ਤੋਂ ਬਾਹਰ ਆਉਂਦੇ ਉਹਨਾਂ ਨੇ ਜਿਹੜਾ ਇਹ ਕਾਰਾ ਕੀਤਾ। ਸੋ ਇਸ ਵੇਲੇ ਇੱਕ ਸਾਰੇ ਪਾਸੇ ਇੱਕ ਖੌਫ ਹੈ ਔਰ ਇੱਕ ਇੰਨਾ ਡਰ ਹੈ। ਈਵਨ ਅਮਰੀਕਾ ਔਰ ਇੰਗਲੈਂਡ ਨੇ, ਮੈਂ ਉਹ ਖਬਰ ਦਾ ਵੇਰਵਾ ਮੇਰੇ ਸਾਹਮਣੇ ਨਹੀਂ ਹੈ ਪਰ ਮੈਂ ਸ਼ਾਇਦ ਚਲਦੇ ਚਲਦੇ ਉਹ ਦੇਖੀ ਹੈ ਕਿ ਈਵਨ ਜਿਹੜੀ ਟਰੈਵਲ ਐਡਵਾਈਜ਼ਰੀ ਹੈ ਉਹ ਜਾਰੀ ਕੀਤੀ ਹੈ ਕਿ ਭਾਈ ਉੱਥੇ ਆ ਵੀ ਹੋ ਸਕਦਾ। ਜਿਹੜੀ ਟਰੈਵਲ ਐਡਵਾਈਜ਼ਰੀ ਦਾ ਮਤਲਬ ਹੁੰਦਾ ਜਿਹੜੇ ਲੋਕ ਟਰੈਵਲ ਕਰਦੇ ਨੇ ਉਹਨਾਂ ਨੂੰ ਕਿਸੇ ਮੁਲਕ ਬਾਰੇ ਦੱਸਣਾ ਕਿ ਉੱਥੇ ਇਹ ਹੋ ਸਕਦਾ, ਇਹ ਹੋ ਰਿਹਾ, ਔਰ ਇਹ ਕਿਸੇ ਵੀ ਮੁਲਕ ਦੇ ਟੂਰਿਜ਼ਮ ਨੂੰ ਬੜਾ ਵੱਡਾ ਸੈਟਬੈਕ ਹੁੰਦਾ, ਉਹਦੇ ਇਮੇਜ ਨੂੰ ਤਾਂ ਹੁੰਦਾ ਹੀ ਹੈ। ਔਰ ਇਹ ਇਸ ਵੇਲੇ ਇੱਕ ਮਾਹੌਲ ਐਸਾ ਬਣਿਆ ਹੋਇਆ ਹੈ ਕਿ ਵੀ ਥਾਂ ਥਾਂ ਤੇ ਪ੍ਰੋਟੈਸਟ ਵੀ ਹੋ ਰਹੇ ਨੇ, ਡਿਮਾਂਡਸ ਵੀ। ਔਰ ਜਿਵੇਂ ਅਸੀਂ ਕਿਹਾ ਸੀ ਆਪਣੇ ਪਹਿਲੇ ਦਿਨ ਜਦੋਂ ਅਸੀਂ ਇਸ ਡਾਕਟਰ ਰੈਡੀ ਕੇਸ ਦੇ ਉੱਤੇ ਕਮੈਂਟ ਕੀਤਾ ਸੀ ਕਿ ਜਿਸ ਪਾਰਲੀਮੈਂਟ ਔਰ ਜਿਹੜੀਆਂ ਭਾਰਤ ਦੀਆਂ ਸਟੇਟਾਂ ਔਰ ਯੂਨੀਅਨ ਟੈਰੀਟਰੀਜ਼ ਦੇ ਵਿੱਚ ਲਾਅ ਮੇਕਰ ਜਿਹੜੇ ਬਣੇ ਹੋਏ ਲੋਕ ਨੇ ਜੀ, ਜਿਨ੍ਹਾਂ ਦੇ ਵਿੱਚ ਕ੍ਰਿਮੀਨਲਸ ਔਰ ਰੇਪਿਸਟ ਜਿਹੜੇ ਨੇ ਉਹਨਾਂ ਦੀ ਇੱਕ ਵੱਡੀ ਤਾਦਾਦ ਹੈ, ਉਹ ਬੈਠੇ ਹੋਏ ਨੇ ਤੇ ਉਹਨਾਂ ਨੇ ਹੀ ਅੱਗੋਂ ਸਭ ਨੂੰ ਮਹਿਫੂਜ਼ ਵੀ ਰੱਖਣਾ ਹੈ। ਜਿਹੜੇ ਉਹਨਾਂ ਹੀ ਗੁੰਡਿਆਂ ਔਰ ਰੇਪਿਸਟ ਦੀ ਫੌਜ ਹੈ ਜਿਹਦੇ ਸਿਰ ਦੇ ਉੱਤੇ ਉਹ ਜਿੱਤ ਕੇ ਆਉਂਦੇ ਨੇ। ਔਰ ਕਿਸੇ ਨੇ ਵੀਰ ਨੇ ਇੱਕ ਲਿਸਟ ਬਣਾ ਕੇ ਭੇਜੀ ਜਿਹੜੀ ਸ਼ਾਇਦ ਸੋਸ਼ਲ ਮੀਡੀਆ ਤੇ ਵੀ ਹੈ ਕਿ ਵੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੀਅਰ ਆਰ ਸਮ ਬੀਜੇਪੀ ਲੀਡਰਸ ਐਕਿਊਜ਼ਡ ਆਫ ਰੇਪ ਚਾਰਜਿਸ। ਕਿਉਂਕਿ ਅਸੀਂ ਜਦੋਂ ਕਿਹਾ ਮੇਰੇ ਸਾਹਮਣੇ ਤਾਂ ਵੱਡੀਆਂ ਜਿਹੜੀਆਂ ਉਹਨਾਂ ਦੀਆਂ ਟਰਾਂਸਪੇਰੈਂਸੀ ਗਰੁੱਪਸ ਨੇ ਜਾਂ ਸਿਟੀਜ਼ਨਸ ਕੌਨਸ਼ੀਅਸਨੈਸ ਗਰੁੱਪਸ ਨੇ ਜਿਨ੍ਹਾਂ ਨੇ ਜਨਰਲ ਸਰਵੇ ਦਿੱਤਾ ਹੈ ਕਿ ਭਾਈ ਇੰਨੇ ਪਰਸੈਂਟ, ਕੁਛ ਸਟੇਟਾਂ 'ਚ 25-30%, ਪਾਰਲੀਮੈਂਟ ਮੈਂਬਰਾਂ 'ਚ 20-30% ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਔਰ ਰੇਪ ਕੇਸਿਸ ਨੇ। ਪਰ ਇਹਨਾਂ ਨੇ ਲਿਸਟ ਭੇਜੀ ਹੈ ਉਹਨਾਂ ਕਿਹਾ MJ, ਕਿਉਂਕਿ ਇੱਕ Me2 ਦੇ ਥੱਲੇ ਸ਼ੁਰੂ ਹੋਇਆ ਸੀ ਪੂਰਾ ਕੈਂਪੇਨ ਬੀਬੀਆਂ ਦਾ, ਜਿਨ੍ਹਾਂ ਨੇ ਇਹ ਲਿਖਣਾ ਸ਼ੁਰੂ ਕੀਤਾ ਸੀ ਕਿ ਉਹਨਾਂ ਦੇ ਨਾਲ ਕੀ ਵਾਪਰਿਆ, ਕੋਈ ਨੌਕਰੀ 'ਚ, ਕੋਈ ਪੱਤਰਕਾਰੀ 'ਚ, ਕੋਈ ਅਦਰਵਾਈਜ਼। MJ ਅਕਬਰ ਜਿਹੜਾ ਬੜਾ ਇੰਦਰਾ ਗਾਂਧੀ ਦਾ ਵੀ ਚਹੇਤਾ ਸੀ, ਸਿੱਖ ਸਟਰਗਲ ਦੇ ਖਿਲਾਫ ਵੀ ਲਿਖਦਾ ਰਿਹਾ, ਉਹਨੂੰ ਰਿਜ਼ਾਈਨ ਕਰਨਾ ਪਿਆ ਸੀ, ਨਹੀਂ ਤਾਂ ਬੀਜੇਪੀ ਦਾ ਬੜਾ ਚਹੇਤਾ, ਉਹ MP ਨਹੀਂ ਕੱਲਾ ਮਿਨਿਸਟਰ ਵੀ ਉਹਨੂੰ ਬਣਾਇਆ ਹੋਇਆ ਸੀ। ਕੁਲਦੀਪ ਸੈਂਗਰ ਜਿਸ ਦਾ ਜ਼ਿਕਰ ਅਕਸਰ ਹੁੰਦਾ ਹੈ, ਵਿਜੇ ਜੌਲੀ, ਇਹ ਸਾਰੇ ਬੀਜੇਪੀ ਦੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਰੇਪ ਚਾਰਜਿਸ ਨੇ। ਚਿਮਿਆਨੰਦ ਜਿਹਦਾ ਕੇਸ ਝਟਕਾਰੇ ਲੈ ਲੈ ਕੇ ਸੋਸ਼ਲ ਮੀਡੀਆ ਤੇ ਡਿਸਕਸ ਹੁੰਦਾ ਹੈ। ਸਾਕਸ਼ੀ ਮਹਾਰਾਜ ਜਿਹੜਾ ਇੱਕ ਬਦਸ਼ਕਲ ਜਿਹਾ ਬੰਦਾ ਹੈ, ਬੇਸਿਰ ਪੈਰੇ ਬਿਆਨ, ਕਦੇ ਲਵ ਜਿਹਾਦ ਕਦੇ ਦੂਜਾ ਦਿੰਦਾ, ਉਹਦੇ ਆਪਣੇ ਤੇ ਰੇਪ ਦਾ ਕੇਸ ਹੈ। ਰਾਘਵ ਜੀ, ਉਮੇਸ਼ ਅਗਰਵਾਲ, ਪਰਮਿੰਦਰ ਕਟਾਰੀਆ, ਜੈਸ਼ ਪਟੇਲ, ਸ਼ਾਂਤੀ ਲਾਲ ਸੋਲੰਕੀ, ਰਵਿੰਦਰ ਬਵਾਂਟੇਡੇ, DN ਜੀਵਾਲੀ, ਕ੍ਰਿਸ਼ਨਾ ਮੂਰਤੀ, HS ਰਾਵਤ, ਅਸ਼ੋਕ ਤਨੇਜਾ, ਨਿਹਾਲ ਚੰਦਾ, H ਹਲੱਪਾ, ਹਮੀਦ ਸਾਦਰ, ਗੋਵਿੰਦ ਪਾਰੂਮਾਲਾਨੀ, ਅਸ਼ੋਕ ਮਕਵਾਨਾ ਐਂਡ ਮੈਨੀ ਮੋਰ। According to ADR ਜਿਹੜੀ organization ਹੈ report, BJP has the highest numbers of MLAs and MPs facing rape charges. Truly ਪਾਰਟੀ ਵਿਦ ਅ ਡਿਫਰੈਂਸ। ਦੇਖੋ ਕਿ ਵੀ ਆ ਉਹਨਾਂ ਦਾ ਹਾਲ ਹੈ। ਪਰ ਜਿਹੜਾ ਖਬਰ ਦਾ ਅਸੀਂ ਦੇ ਉੱਤੇ ਗੱਲ ਕਰਨ ਲਈ ਇਸ ਟੌਪਿਕ ਨੂੰ ਲਿਆਂਦਾ, ਗੁਜਰਾਤ ਦੇ ਵਿੱਚ ਸਵਾਮੀ ਨਿਤਿਆਨੰਦ, ਉਸ ਦੀ ਇੱਕ ਕਹਾਣੀ ਜਿਹੜਾ ਉਸ ਦਾ ਮਾੜਾ ਕਰੈਕਟਰ ਦਾ ਕਈ ਕੁਛ ਹੀ ਸਾਹਮਣੇ ਆਉਂਦਾ। ਪਰ ਇਹ ਸਵਾਮੀ ਨਿਤਿਆਨੰਦ ਨਰਿੰਦਰ ਮੋਦੀ ਦਾ ਵੀ ਪਿਆਰਾ, ਅਮਿਤ ਸ਼ਾਹ ਦਾ ਵੀ ਪਿਆਰਾ, ਗੁਜਰਾਤ ਸਰਕਾਰ ਦੀ ਵੀ ਪ੍ਰੋਟੈਕਸ਼ਨ, ਔਰ ਇਹ ਸ਼ਿਵ ਭਗਤ ਹੋਣ ਦਾ ਦਾਅਵਾ ਕਰਕੇ ਇਸ ਦੇ ਨਾਲ ਬਹੁਤ ਸਾਰੇ ਸਕੈਂਡਲ ਵੀ ਜੁੜੇ
ਔਰ ਹੁਣ ਇਹ ਅੱਜ ਕੱਲ੍ਹ ਖਬਰਾਂ 'ਚ ਇਸ ਲਈ ਹੈ ਕਿਉਂਕਿ 2 ਮਾਈਨਰ ਬੱਚੀਆਂ ਜਿਹੜੀਆਂ ਕਿਡਨੈਪ ਇਹਦੇ ਆਸ਼ਰਮ 'ਚ ਸੀ, ਇਹਨੇ ਕਿਡਨੈਪ ਕਰਕੇ ਕਿੱਥੇ ਲੈ ਗਿਆ ਕੀ ਹੈ, ਇਹ ਭਗੌੜਾ ਹੈ ਉੱਥੋਂ। ਔਰ ਜਦੋਂ ਫਿਰ ਇਸ ਕਿਸਮ ਦਾ ਉਹਨਾਂ ਦੇ ਪੇਰੈਂਟਸ ਉਹਨਾਂ ਬੱਚੀਆਂ ਦੇ ਸਾਹਮਣੇ ਆ ਗਏ, ਇਹ ਗੱਲ ਜਦੋਂ ਸਾਹਮਣੇ ਆਈ ਤੇ ਜ਼ਾਹਰ ਹੈ ਕਿ ਉਹਨੂੰ ਉੱਥੋਂ ਉਹਨਾਂ ਨੇ ਕੱਢ ਦਿੱਤਾ ਦੇਸ਼ 'ਚੋਂ, ਕਿਉਂਕਿ ਸਾਰੇ ਇਹਦੇ ਭਗਤ ਨੇ ਨਿਤਿਆਨੰਦ ਦੇ। ਇਵੇਂ ਹੀ ਹੈ ਜਿਵੇਂ ਮੁਰਾਰੀ ਬਾਪੂ ਜਿਹਦੇ ਉਹ ਬੈਠਾ ਹੁੰਦਾ ਸੀ ਆ ਕੇ, ਮੋਦੀ ਵੀ, ਔਰ ਜਿਹਨੂੰ ਇਹਨਾਂ ਨੇ 2014 ਤੋਂ ਪਹਿਲਾਂ ਕਿਵੇਂ ਧਾਰਮਿਕ ਨਾਂ ਨੂੰ ਇਸਤੇਮਾਲ ਕਰਕੇ ਜਿਹੜੇ ਆਲੇ ਭੋਲੇ ਜਿਹੇ ਲੋਕ, ਉਹ ਭਾਵੇਂ ਦਲਿਤ ਭਾਈਚਾਰਾ, ਬੈਕਵਰਡ ਕਲਾਸ, OBC, ਉਹਨਾਂ ਨੇ ਕਿਵੇਂ ਇੱਕ ਪਾਸਿਓਂ ਯੋਗਾ ਦੇ ਨਾਂ ਥੱਲੇ RSS ਨੇ ਇਹਨੂੰ ਫਰੋਡੀਏ ਰਾਮਦੇਵ ਨੂੰ ਵਾੜਿਆ ਸੀ ਠੱਗ, ਦੂਜੇ ਪਾਸੇ ਥੋੜੇ ਪੜ੍ਹੇ ਲਿਖਿਆਂ ਨੂੰ ਹੋਰ ਫਾਣ ਦੇ ਲਈ ਨਾਲੇ ਉਹਨੂੰ ਬਿਠਾਇਆ ਹੁੰਦਾ ਸੀ TV ਦੇ ਉੱਤੇ ਕਿ ਢਿੱਡ ਲਾਈ ਜਾਂਦਾ ਸੀ ਜੀ ਨਿਓਲੀ ਕਰਮ ਕਰ ਰਿਹਾ। ਇੱਕ ਉਹ ਫਰੋਡੀਆ ਜੰਮੂ ਦਾ ਸ਼੍ਰੀ ਰਵੀ ਸ਼ੰਕਰ, ਸ਼ਕਲੋਂ ਚੋਰ ਲੱਗਦਾ, ਉਹਨੂੰ ਪੂਰਾ ਪ੍ਰਮੋਟ ਕੀਤਾ ਕਿ ਜੀ ਆਰਟ ਆਫ ਲਿਵਿੰਗ ਇੱਕ ਆਰਗੇਨਾਈਜੇਸ਼ਨ ਬਣਾ ਕੇ ਬਾਹਰ ਵੀ ਉਹਦੇ ਆਸ਼ਰਮ ਖੁਲਾ ਕੇ, ਦਿੱਲੀ 'ਚ ਜਮਨਾ ਦੇ ਕੰਢੇ ਕੇਜਰੀਵਾਲ ਨੇ ਵੀ ਕਿੰਨਾ ਵੱਡਾ ਉਹਦਾ ਫੰਕਸ਼ਨ ਕਰਾਇਆ, ਉਹ ਵੀ ਇੱਕ ਫਰੋਡੀਆ, ਤੁਸੀਂ ਸ਼ਕਲ ਦੇਖੋ ਚੋਰ ਹੈ ਸ਼ਕਲੋਂ, ਉਹਨੂੰ ਇਹਨਾਂ ਨੇ ਇੱਕ ਪਾਸੇ ਵਾੜਿਆ। ਸਾਊਥ ਦੇ ਵਿੱਚੋਂ ਇੱਕ ਉਹ ਸਤਿਗੁਰੂ ਲੱਭਿਆ ਵਾਸਦੇਵਾ ਨਾਂ ਦੇ ਥੱਲੇ, ਉਹ ਪੱਕਾ ਫਰਾਡ, ਅੰਗਰੇਜ਼ੀ ਬੋਲਦਾ, ਇੱਥੋਂ ਹੀ ਪੜ੍ਹ ਕੇ ਗਿਆ ਹੋਇਆ, ਲੇਕਿਨ ਤੁਸੀਂ ਉਹਦੀ ਸ਼ਕਲ ਤੋਂ ਹੀ ਦੇਖੋ ਤੇ ਉਹ ਬਨਾਰਸ ਦਾ ਠੱਗ ਲੱਗਦਾ, ਜਿਹਨੂੰ ਕਬੀਰ ਸਾਹਿਬ ਨੇ ਕਿਹਾ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਲੇਕਿਨ ਇਹਨਾਂ ਨੂੰ ਇੱਕ ਬੜੇ ਪਲੈਨਡ ਤਰੀਕੇ ਦੇ ਨਾਲ ਪ੍ਰਮੋਟ ਕਰਕੇ ਹਿੰਦੂ ਧਰਮ ਦੇ ਵਿੱਚ ਸੋ ਕਾਲਡ ਸਪਿਰਿਚੁਅਲਿਟੀ ਉਹਨਾਂ ਦਾ ਐਂਬੈਸਡਰ। ਹੁਣ ਜਿਹੜੇ ਲੋਅਰ ਲੈਵਲ ਦੇ ਸੀ ਕਥਾ ਕਹਾਣੀਆਂ ਸੁਣਨ ਵਾਲੇ, ਰਾਮਾਇਣ ਦੀਆਂ ਦੂਜੀਆਂ, ਉਹਨਾਂ ਦੇ ਵਿੱਚ ਇਹ ਮੁਰਾਰੀ ਬਾਪੂ ਹੋਏ ਜਾਂ ਸ਼ਿਵ ਜੀ ਦੇ ਭਗਤ, ਕਿਉਂਕਿ ਸਾਊਥ ਸ਼ਿਵ ਦੀ ਭਗਤੀ ਜ਼ਿਆਦਾ ਹੈ, ਇਹਨੂੰ ਨਿਤਿਆਨੰਦ ਔਰ ਆਸਾਰਾਮ, ਮੁਰਾਰੀ ਬਾਬੂ ਤੇ ਸ਼ਾਇਦ ਆਸਾਰਾਮ ਹੈ ਜੇਲ੍ਹ ਦੇ ਵਿੱਚ, ਮੁਰਾਰੀ ਬਾਪੂ ਤਾਂ ਡਿਫਰੈਂਟ ਹੈ, ਆਸਾਰਾਮ, ਉਹਨੂੰ ਉਧਰੋਂ ਖੜਾ ਕੀਤਾ। ਇੱਧਰ ਉਹਨਾਂ ਨੇ ਸੌਦਾ ਸਾਧ ਔਰ ਇਹ ਆਸ਼ੂਤੋਸ਼ ਔਰ ਇਹ ਸਾਰੇ ਡਰਾਮੇ ਖੜੇ ਕੀਤੇ। ਹੁਣ ਨਿਤਿਆਨੰਦ ਦਾ ਜਦੋਂ ਇਹ ਸਾਰਾ ਫਰਾਡ ਸਾਹਮਣੇ ਆ ਗਿਆ, ਉਹਨੂੰ ਦੌੜਾ ਦਿੱਤਾ ਉਹਨਾਂ ਨੇ ਕਿ ਭਾਈ ਉਹ ਤਾਂ ਹੁਣ ਬੱਚੀਆਂ 2 ਲੈ ਕੇ ਦੌੜਿਆ ਹੋਇਆ ਉਹਨਾਂ ਦੀਆਂ। ਹੁਣ ਇੱਕ ਪਾਸੇ ਤਾਂ ਜਦੋਂ ਬਾਹਰਲੇ ਸਿੱਖ ਜੈਨੂਇਨਲੀ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਡਾਇਸਪੋਰਾ 'ਚ ਬੈਠੇ, ਇਹ ਉਹਨਾਂ ਦੀ ਐਕਸਟ੍ਰੈਡੀਸ਼ਨ ਵੀ ਮੰਗਦੇ ਨੇ ਜੀ, ਇੱਥੇ ਵੀ ਹਰਾਸ ਕਰਦੇ ਨੇ, ਵਿਦਨ ਕੀ ਕਰਨਾ ਉਹਦੇ ਲਈ ਕਿਵੇਂ ਝੂਠੇ ਕੇਸ ਔਰ ਵੀਜ਼ਾ ਡਿਨਾਇਲ ਜਾਂ ਦੂਜਾ ਤਾਂ ਆਮ ਜਿਹੀ ਗੱਲ ਹੈ। ਹੁਣ ਇਹ ਨਿਤਿਆਨੰਦ ਦੌੜ ਕੇ ਇਹਨੇ ਇਕੁਆਡੋਰ ਦੇ ਨੇੜੇ ਇੱਕ ਆਈਲੈਂਡ ਜਿਹੜਾ ਹੈ ਉਸ ਦੇ ਵਿੱਚ ਆ ਗਿਆ, ਔਰ ਜਿਹੜੀ ਖਬਰ ਇਹਨਾਂ ਦੇ ਮੀਡੀਆ ਨੇ ਦਿੱਤੀ, ਔਰ ਇਹ ਜੇ ਕਿਤੇ ਸਿੱਖਾਂ ਦੇ ਹਵਾਲੇ ਨਾਲ ਹੁੰਦੀ ਜਾਂ ਕਸ਼ਮੀਰੀਆਂ ਦੇ ਹਵਾਲੇ ਨਾਲ ਹੁੰਦੀ ਕਿ ਜੀ ਬਾਹਰ ਸਿੱਖਾਂ ਨੇ ਜਾਂ ਕਸ਼ਮੀਰੀਆਂ ਨੇ ਆਪਣਾ ਅਲੱਗ ਸੋਵਰਨ ਨੇਸ਼ਨ ਬਣਾ ਲਿਆ ਔਰ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਹੈ ਕਿ ਭਾਈ ਇਹ ਸਾਡਾ ਦੇਸ਼ ਹੈ, ਤੇ ਇਹਨਾਂ ਨੇ ਤਾਂ ਇੰਟਰਨੈਸ਼ਨਲੀ ਵਕਤ ਪਾਇਆ ਹੋਣਾ ਸੀ, UN ਦੀ ਇੰਟਰਵੈਂਸ਼ਨ ਕਰਾਈ ਹੋਣੀ ਸੀ, ਜਿਹੜਾ ਉਹਦਾ ਨੇਬਰਿੰਗ ਮੁਲਕ ਹੈ ਉਹਨੂੰ ਕਿਹਾ ਹੋਣਾ ਸੀ ਕਿ ਫੌਜ ਭੇਜ ਕੇ ਉੱਥੋਂ ਚੁੱਕੋ। ਲੇਕਿਨ ਇਹ ਜਿਹੜਾ ਰੇਪਿਸਟ ਨਿਤਿਆਨੰਦ ਹੈ ਇਹ ਉੱਥੇ ਜਾ ਕੇ ਬੈਠ ਗਿਆ ਇੱਕ ਆਈਲੈਂਡ 'ਚ, ਔਰ ਖਬਰ ਹੈ ਰੇਪ ਐਕਿਊਜ਼ਡ ਸਵਾਮੀ ਨਿਤਿਆਨੰਦ ਸੈਟਸ ਅਪ ਓਨ ਹਿੰਦੂ ਸੋਵਰਨ ਨੇਸ਼ਨ, ਉਹਨੇ ਆਪਣਾ ਨੇਸ਼ਨ ਡਿਕਲੇਅਰ ਕਰ ਦਿੱਤਾ ਹੈ। ਈਵਨ ਐਜ਼ ਗੁਜਰਾਤ ਪੁਲਿਸ ਇਜ਼ ਲੁਕਿੰਗ ਫॉर self-styled godman Swami Nityanand in an alleged case of kidnapping and wrongful confinement of children to make them collect donations from followers to run his ashram in Ahmedabad, a website named kailasha.org has popped up suggesting that he has founded his own country and designed its flag, constitution and emblem. कि कैलाश उन्हें कहा जी क्योंकि कैलाश पर्वत ਜਿਹੜਾ ਇਮੇਜਿਨਰੀ ਹੈ ਉਹ ਸ਼ਿਵ ਜੀ ਦਾ ਟਿਕਾਣਾ ਬਣਾਇਆ ਹੋਇਆ ਇਹਨਾਂ ਦੀ ਮਾਈਥੋਲੋਜੀ ਨੇ, ਸੋ ਉਹਨੇ ਕੰਟਰੀ ਦਾ ਨਾਮ ਕੈਲਾਸ਼ ਰੱਖਿਆ ਔਰ ਆਪਣਾ ਝੰਡਾ ਸੰਵਿਧਾਨ ਔਰ ਪ੍ਰਾਈਮ ਮਿਨਿਸਟਰ ਵੀ ਡਿਕਲੇਅਰ ਕਰ ਦਿੱਤਾ ਹੈ। The website declared that the fugitive godman has declared Hindu sovereign nation and even has a cabinet along with a prime minister. It has also called for donations for the country and through it an opportunity to gain citizenship of the greatest Hindu nation Kailasha. उन्हें कहा जी डोनेशन भी दियो और तुसी citizenship लो, और according to cyber experts the website was created on October 21st and it was last updated on October 10th 2019. The website has been registered in Panama with its
with its IP located in US Dallas. ਹੁਣ ਹਾਲਾਂਕਿ ਇਹਦਾ ਹੋਰ ਵੇਰਵਾ ਜਿਹੜਾ ਇਕਵਾਡੋਰ ਦੇ ਨੇੜੇ ਆ, ਪਰ ਇਹ ਹੈ ਕਿ ਇਹਦਾ ਜਿਹੜਾ ਅਕਾਊਂਟ ਹੈ ਉਹ ਇੱਥੋਂ ਡੈਲਸ ਤੋਂ ਹੈ IP ਲੋਕੇਟਡ, ਔਰ ਜਿਹੜਾ ਰਜਿਸਟਰਡ ਹੈ ਪਨਾਮਾ 'ਚ, ਜਿਵੇਂ ਪਨਾਮਾ ਲੀਕ ਕੇਸ, ਪੈਸਾ ਪਾਕਿਸਤਾਨ 'ਚ ਵੀ ਨਵਾਜ਼ ਸ਼ਰੀਫ ਜਾਂ ਦੂਸਰਿਆਂ 'ਤੇ ਜਿਹੜੇ ਚਾਰਜਿਸ ਆਏ ਪਨਾਮਾ ਲੀਕ ਕੇਸ, ਉੱਥੇ ਇੰਡੀਆ 'ਚ ਅਮਿਤਾਭ ਬੱਚਨ ਦੂਜਿਆਂ ਦੀ ਬਹੁਤ ਸਾਰੀ ਪ੍ਰਾਪਰਟੀ ਜਿਹੜੀ ਉੱਥੇ ਹੈ ਉਹ ਤਾਂ ਸੁਪਰੀਮ ਕੋਰਟ ਦੱਬ ਕੇ ਹੀ ਬਹਿ ਗਿਆ ਉਹਨਾਂ ਕੇਸਾਂ ਨੂੰ। However, it is not yet clear where the Kailash nation is located, but this website explains Kailasha is a nation without borders created by dispossessed Hindus around the world who lost the right to practice Hinduism authentically in their own countries। ਕਿ ਜੀ ਇਹ ਅਸੀਂ ਸਾਰੇ ਹਿੰਦੂਆਂ ਦੇ ਲਈ ਇਹ ਨੇਸ਼ਨ ਬਣਾਇਆ ਤਾਂ ਕਿ ਉਹ ਆਜ਼ਾਦੀ ਦੇ ਨਾਲ ਗਾਂ ਮੂਤਰ ਪੀ ਸਕਣ, ਗੋਹਾ ਖਾ ਸਕਣ, ਇਹੀ ਹੈ ਹਿੰਦੂ ਨੇਸ਼ਨ ਕਰ। ਉਹ ਤਾਂ ਇੰਡੀਆ 'ਚ ਵੀ ਹੈ। ਸੋ ਮੈਂ ਇਹਦਾ ਟਾਈਟਲ ਇਹ ਦਿੱਤਾ ਕਿ ਅਨਦਰ ਰੇਪਿਸਤਾਨ, ਸੈਕੰਡ ਰੇਪਿਸਤਾਨ, ਕਿ ਬਈ ਉਹ ਕੈਲਾਸ਼ ਤੇ ਬਣਾਤਾ ਉਹਨਾਂ ਨੇ। ਇੱਕ ਤਾਂ ਜਿਹੜਾ ਆਲਰੇਡੀ ਮੋਦੀ ਚਲਾ ਹੀ ਰਿਹਾ ਰੇਪਿਸਤਾਨ, ਜਿਹਦਾ ਨਾਂ ਹੀ ਜਿਹੜਾ ਰੇਪ ਕੈਪੀਟਲ ਆਫ ਦਾ ਵਰਲਡ ਦਿੱਲੀ ਨੂੰ ਬਣਾਇਆ, ਕਿਉਂਕਿ ਹੈ ਹੀ ਇੰਡੀਆ ਰੇਪਿਸਤਾਨ ਹੈ। ਵੈਸੇ ਕਈ ਸਾਡੇ ਦਰਸ਼ਕ ਉਹਨੂੰ ਗੰਦਸਤਾਨ ਵੀ ਲਿਖਦੇ ਨੇ, ਪਰ ਇਹ ਪਹਿਲਾਂ ਵੀ ਜ਼ਿਆਦਾ ਢੁਕਵਾਂ ਹੈ। Though the Kailash movement is founded in the United States and spearheaded by members of Hindu Adi Shaivite minority community, it is created for and offers a safe haven to all the world's practicing, aspiring or persecuted Hindus, irrespective of race, gender, sect, caste or creed, where they can peacefully live and express their spirituality, arts and culture free from denigration, interference and violence। ਇਹ ਉਹਦੀ ਮਿਸ਼ਨ ਸਟੇਟਮੈਂਟ ਹੈ ਕਿ ਦੁਨੀਆ ਭਰ ਦੇ ਹਿੰਦੂ ਕੈਲਾਸ਼ ਜਿਹੜਾ ਨੇਸ਼ਨ ਹੈ ਉਹਦੇ ਸਿਟੀਜ਼ਨ ਬਣਨ, ਤਾਂ ਕਿ ਉਹ ਹਿੰਦੂ ਧਰਮ ਨੂੰ ਜਿਹੜਾ ਹੈ ਉਹ ਪ੍ਰੈਕਟਿਸ ਕਰ ਸਕਣ। ਅਕੋਰਡਿੰਗ ਟੂ ਵੈਬਸਾਈਟ, ਹਿੰਦੂ ਨੇਸ਼ਨ ਆਲਸੋ ਹੈਜ਼ ਇਟਸ ਫਲੈਗ known as Rishabha Dhavaja, which features Swami Nityanand himself along with Nandi, the vehicle of Lord Shiva। ਹੁਣ ਝੰਡੇ ਦੇ ਉੱਤੇ ਨਿਤਿਆਨੰਦ ਬੈਠਾ ਹੈ ਰੇਪਿਸਟ, ਤੇ ਉਹਦੇ ਨਾਲ ਜਿਹੜਾ ਸ਼ਿਵ ਜੀ ਹੈ, ਕਿਉਂਕਿ ਹਰ ਦੇਵਤੇ ਦੀ ਵੀ ਸਵਾਰੀ ਹੈ, ਜਿਵੇਂ ਗਣੇਸ਼ ਦੀ ਸਵਾਰੀ ਚੂਹਾ ਹੈ, ਸ਼ਿਵ ਜੀ ਦੀ ਸਵਾਰੀ ਜਿਹੜੀ ਆ ਉਹ ਬੈਲ ਹੈ, ਨੰਦੀ ਉਹਦਾ ਨਾਂ ਹੈ। ਸੋ ਇੱਥੇ ਨਿਤਿਆਨੰਦ ਜਿਹੜਾ ਰੇਪਿਸਟ ਉਹ ਨੰਦੀ ਦੇ ਨਾਲ ਬੈਠਾ ਉਸ ਝੰਡੇ ਦੇ ਵਿੱਚ, ਜਿਹੜਾ ਕੈਲਾਸ਼ ਅਨਦਰ ਰੇਪਿਸਤਾਨ ਜਿਹੜਾ ਬਣਾਇਆ। ਫਿਰ ਉਹਨਾਂ ਨੇ ਜਿਹੜਾ Kailasha is also said to have several government departments including education, treasury, commerce and so on, but what stands out is a department of enlightened civilization which will work on reviving Sanatana Hindu Dharma। ਇੱਕ ਨਵਾਂ ਉਹਨਾਂ ਨੇ ਕ੍ਰੀਏਟ ਕੀਤਾ ਜਿਹੜਾ ਸਨਾਤਨ ਹਿੰਦੂ ਧਰਮ ਨੂੰ ਰਿਵਾਈਵ ਕਰੇਗਾ। ਔਰ the website also, the country also claims to eventually have a dharmic economy and a Hindu investment and reserve bank where cryptocurrency will be accepted। ਉੱਥੇ ਡਾਲਰ ਵਾਲੀ ਜਾਂ ਕੋਈ ਸੋਨਾ ਨਹੀਂ ਹੋਏਗਾ, ਜਿਹੜੀ ਹੁਣ ਲੇਟੈਸਟ ਕ੍ਰਿਪਟੋ ਕਰੰਸੀ ਹੈ ਜਿਹੜੀ ਕੁਝ ਮੁਲਕਾਂ ਨੇ ਬੈਨ ਕੀਤੀ ਹੈ, ਪਰ ਇਹ ਸਨਾਤਨ ਹਿੰਦੂ ਧਰਮ ਵਾਲੇ ਗਮਲਿਆਂ ਦੇ ਵਿੱਚ ਇਹਨਾਂ ਦੇ ਬੱਚੇ ਉੱਗਦੇ ਸੀ, 100 ਕੌਰਵ ਗਮਲਿਆਂ 'ਚ ਜੰਮੇ ਸੀ। ਸੋ ਕ੍ਰਿਪਟੋ ਕਰੰਸੀ ਵੀ ਇਹ ਹੁਣ ਆਈ ਹੈ। ਵੈਸੇ ਉਹ ਸਨਾਤਨ ਹਿੰਦੂਆਂ ਦੇ ਕੋਲ ਸੀ ਕ੍ਰਿਪਟੋ ਕਰੰਸੀ। ਸੋ ਕਹਿੰਦੇ ਵੀ ਜਿਹੜਾ ਅਸੀਂ ਕੈਲਾਸ਼ ਕੰਟਰੀ ਬਣਾਉਣੀ ਹੈ ਉਹਦੇ 'ਚ ਅਸੀਂ ਕਰੰਸੀ ਸਾਡੀ ਕ੍ਰਿਪਟੋ ਕਰੰਸੀ ਹੋਏਗੀ, ਗਮਲਿਆਂ 'ਚ ਬੱਚੇ ਵੀ ਉੱਗਣਗੇ। The website also proclaims that it has its own passport and one can apply to be a citizen of Kailasha। ਜੇ ਤੁਹਾਨੂੰ ਚਾਹੀਦਾ ਪਾਸਪੋਰਟ ਤੇ ਕੈਲਾਸ਼ਾ ਦਾ ਅਪਲਾਈ ਕਰ ਦਿਓ। ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਹਾਂ, ਉਹਨਾਂ ਨੂੰ ਅਪਲਾਈ ਕਰ ਦਿਓ। The citizens will be given a Kailash passport which by the grace of Param Shiva, the holder of this passport is allowed to free entry in all 11 dimensions and 14 lokas including Kailasha। ਇਹ ਜਿਹੜਾ ਪਾਸਪੋਰਟ ਹੈ ਇਸ ਸੰਸਾਰ ਲਈ ਨਹੀਂ ਹੈ, ਜਿਹੜੇ ਇਹਨਾਂ ਦੇ 11 ਡਾਇਮੈਂਸ਼ਨਸ ਨੇ ਡਾਇਰੈਕਸ਼ਨਾਂ 'ਚ, ਔਰ ਨਾਲ ਦੀ ਨਾਲ ਜਿਹੜੀਆਂ ਨੇ 14 ਲੋਕਾਂ 'ਚ ਤੁਸੀਂ ਵਿਸ਼ਨੂਪੁਰੀ ਵੀ ਜਾ ਸਕਦੇ ਹੋ, ਸ਼ਿਵਪੁਰੀ ਵੀ ਜਾ ਸਕਦੇ ਹੋ, ਬ੍ਰਹਮਪੁਰੀ ਵੀ ਜਾ। ਪਾਸਪੋਰਟ ਹੱਥ 'ਚ ਫੜੋ, ਅੱਖਾਂ ਬੰਦ ਕਰੋ, ਪਹੁੰਚ ਜਾਓ ਉੱਥੇ, ਜਿਹੜਾ ਪਹੁੰਚ ਜਾਓ। ਸੋ ਇਹ ਪਾਸਪੋਰਟ ਸਾਰਿਆਂ ਦੀ ਗਰੰਟੀ ਹੈ। ਉੱਥੇ ਪਾਸਪੋਰਟ ਦਿਖਾਉਣਾ ਪੈਣਾ ਵੈਸੇ ਸ਼ਿਵਪੁਰੀ ਦੇ ਗੇਟ ਦੇ ਉੱਤੇ ਜਿਹਨੇ ਬੈਠੇ ਹੋਣੇ। ਔਰ ਇਹ ਜਿਹੜਾ ਸਾਰਾ ਦੇਸ਼ ਬਣਾਉਣ ਵਾਲਾ ਇਹ ਖਬਰ ਦੇ ਅਖੀਰ 'ਚ ਹੈ ਕਿ ਵੀ ਇਹ ਹੈ ਕੌਣ। Swami Nityanand is also accused of allegedly raping his former disciple under the garb of spirituality। ਇੱਥੋਂ ਇਹਦਾ ਸ਼ੁਰੂ ਹੋਇਆ। Last month, Gujarat police arrested 2 of his associates and also booked him under charges of abduction,
wrongful confinement, voluntarily causing a hurt, intentional insult to provoke breach of peace, criminal intimidation and rape under this. ਸੋ ਅਸੀਂ ਪਹਿਲਾਂ ਤਾਂ ਆਪਣੇ ਸਨਾਤਨ ਹਿੰਦੂ ਧਰਮ ਦੇ ਜੋ ਵੀਰਾਂ ਭੈਣਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਕਿ ਹੁਣ ਉਹਨਾਂ ਦੇ ਕੋਲ ਰੇਪਿਸਤਾਨ ਨਾਂ ਦੇ 2 ਦੇਸ਼ ਹੋ ਗਏ, ਇੱਕ ਇੰਡੀਆ ਤੇ ਸੀ ਔਰ ਇਹ ਜਿਹੜਾ ਸਵਾਮੀ ਜੀ ਨੇ ਇੱਕ ਹੋਰ ਬਣਾ ਦਿੱਤਾ ਹੈ, ਹਿੰਦੂ ਧਵਜਾ ਵੀ ਹੋ ਗਿਆ। ਹੁਣ ਤੁਸੀਂ 14 ਲੋਕਾਂ ਦੇ ਵਿੱਚ ਵੀ ਜਾ ਸਕਦੇ ਹੋ, ਇਕੱਲਾ ਤੁਹਾਨੂੰ ਇੱਥੇ ਦੁਨੀਆ ਦੇ 200+ ਦੇਸ਼ਾਂ 'ਚ ਦੇ ਵਾਲੇ ਪਾਸਪੋਰਟ ਦੀ ਲੋੜ ਨਹੀਂ ਹੈ। ਔਰ ਉਸ ਦੇ ਵਿੱਚ ਸ਼ਿਵ ਜੀ ਦਾ ਬੈਰ ਉਹਦੇ ਵੀ ਦੀਦਾਰ ਝੰਡੇ 'ਚ ਕਰ ਸਕਦੇ ਹੋ। ਬਹੁਤ ਬਹੁਤ ਵਧਾਈਆਂ। ਹੁਣ ਅਸੀਂ ਇਹੀ ਮੰਗ ਕਰਦੇ ਹਾਂ ਕਿ ਭਾਈ ਤੁਹਾਡਾ ਤਾਂ ਰਾਜ 14 ਲੋਕਾਂ 'ਚ ਹੋ ਗਿਆ, ਉੱਥੇ ਤੁਹਾਡੇ ਪਾਸਪੋਰਟ ਚੱਲਦੇ ਨੇ, ਅਸੀਂ ਤਾਂ ਬਹੁਤਾ ਕੁਛ ਮੰਗਦੇ ਹੀ ਨਹੀਂ। ਅਸੀਂ ਤਾਂ ਵਾਘਾ ਤੋਂ ਜਮਨਾ ਤੱਕ ਜਿਹੜੀ ਸਾਡੀ ਜ਼ਮੀਨ ਹੈ ਅਸੀਂ ਤਾਂ ਉਹਦੇ 'ਤੇ ਹੀ ਨੇਸ਼ਨ ਬਣਾਉਣਾ ਹੈ। ਹੁਣ ਅਸੀਂ ਤੁਹਾਨੂੰ ਤੁਹਾਡੇ ਦੂਸਰੇ ਰੇਪਿਸਤਾਨ ਕੈਲਾਸ਼ ਦੇਸ਼ ਦੀ ਮੁਬਾਰਕ ਦਿੰਦੇ ਤੇ ਤੁਸੀਂ ਘੱਟੋ ਘੱਟ ਸਾਡਾ ਮੰਨ ਲਓ ਗੱਲ, ਨਹੀਂ ਤਾਂ ਫਿਰ ਇਹ ਦੇਖ ਲਓ ਵੀ ਤੁਹਾਡਾ ਨੰਦੀ ਹੋਏ ਕਿ ਬੰਦੀ ਹੋਏ, ਫਿਰ ਉਹ ਸਾਰੇ ਰੋਲ ਦੇਣੇ ਨੇ ਸਿੱਖਾਂ ਨੇ। ਤੁਹਾਨੂੰ ਤੁਹਾਡੇ 2 ਰੇਪਿਸਤਾਨ ਮੁਬਾਰਕ ਤੇ ਸਾਨੂੰ ਆਪਣੇ ਆਜ਼ਾਦ ਮੁਲਕ ਵਾਘਾ ਤੋਂ ਜਮਨਾ ਤੱਕ ਖਾਲਿਸਤਾਨ 'ਚ ਜਾਣ ਦਿਓ। ਬੜੀ ਮਿਹਰਬਾਨੀ ਹੋਏਗੀ। ਬੜੀ ਮਿਹਰਬਾਨੀ ਤੁਹਾਡੀ, ਵਧਾਈਆਂ ਬਹੁਤ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।